मोदी सरकार की कहनी ते कथनी बारे गलबात करांगे क्योंकि मोदी साहब की कहनी होर है ते करनी होर है। असी जिहड़ा काम करता वा ਉਹ ਪ੍ਰਧਾਨ ਮੰਤਰੀ ਦੇ ਕਹਿਣ ਤੋਂ ਵੀ ਉੱਪਰ ਹੈ ਤੇ ਸਾਨੂੰ ਕੋਈ ਹੱਥ ਨਹੀਂ ਪਾ ਸਕਦਾ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਇੱਕ ਹੋਰ ਨਵੀਂ ਰਿਪੋਰਟ। ਮੋਦੀ ਸਰਕਾਰ ਦੀ ਕਹਿਣੀ ਤੇ ਕਥਨੀ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਮੋਦੀ ਸਾਹਿਬ ਦੀ ਕਹਿਣੀ ਹੋਰ ਹੈ ਤੇ ਕਰਨੀ ਹੋਰ ਹੈ। ਤੇ ਕੁਝ ਲੋਕ ਤਾਂ ਇੰਨੇ ਕੁ ਇਸ ਰਾਜ ਦੇ ਵਿੱਚ ਇੰਨੇ ਕੁ ਆਪਣੇ ਆਪ ਨੂੰ ਨਾਡੂ ਖਾਨ ਜਾਂ ਇੰਨੇ ਕੁ ਆਪਣੇ ਆਪ ਨੂੰ ਸਮਝਣ ਲੱਗੇ ਨੇ कि असी जिहड़ा काम करता वा ਉਹ ਪ੍ਰਧਾਨ ਮੰਤਰੀ ਦੇ ਕਹਿਣ ਤੋਂ ਵੀ ਉੱਪਰ ਹੈ ਤੇ ਸਾਨੂੰ ਕੋਈ ਹੱਥ ਨਹੀਂ ਪਾ ਸਕਦਾ। ਇਹ ਗੱਲਾਂ ਅਸੀਂ ਕਿਉਂ ਕਰ ਰਹੇ ਹਾਂ ਕਿਉਂਕਿ ਲੰਘੇ ਦਿਨੀ ਹਰਿਆਣੇ ਦੇ ਵਿੱਚ ਭਿਵਾਨੀ ਨੇੜੇ ਇੱਕ ਸੜੀ ਹੋਈ ਬਲੈਰੋ ਜੀਪ ਮਿਲਦੀ ਹੈ। ਸੜਿਆ ਹੋਇਆ ਵਹੀਕਲ ਮਿਲ ਸਕਦਾ, ਹਾਦਸਾਗ੍ਰਸਤ ਹੋ ਕੇ ਵੀ ਕਈ ਵਾਰੀ ਜੀਪਾਂ ਕਾਰਾਂ ਨੂੰ ਗੱਡੀਆਂ ਨੂੰ ਅੱਗ ਲੱਗ ਜਾਂਦੀ ਹੈ, ਪਰ ਇਹਦੇ ਵਿੱਚੋਂ ਦੋ ਕੰਕਾਲ ਮਿਲਦੇ ਨੇ। ਉਹ ਕੰਕਾਲ ਕਿਹਦੇ ਨੇ? ਉਸ ਕੰਕਾਲ ਸੀਗੇ ਨਾਸਿਰ ਤੇ ਜੁਨੈਦ ਦੇ। ਇਹ ਜਿਹੜਾ ਮਸਲਾ ਵਾ ਇਹਦੇ ਵਿੱਚ ਹੁਣ ਗੱਲ ਨਿਕਲ ਕੇ ਇਹ ਆਈ ਕਿ ਹਰਿਆਣੇ ਦੇ ਵਿੱਚ ਜਿਹੜੀ ਸੜੀ ਹੋਈ ਬਲੈਰੋ ਦੇ ਵਿੱਚ ਦੋ ਬੰਦੇ ਮਿਲੇ ਨੇ, ਇਹਨਾਂ ਦੇ ਨਾਲ ਕਥਿਤ ਤੌਰ ਤੇ ਕੁੱਟਮਾਰ ਕੀਤੀ ਗਈ। ਇਹਨਾਂ ਨੂੰ ਇੰਨਾ ਕੁੱਟਿਆ ਗਿਆ ਕਿ ਇਹਨਾਂ ਦੀ ਜਾਨ ਚਲੀ ਗਈ ਤੇ ਬਾਅਦ ਦੇ ਵਿੱਚ ਆਪਣੇ ਕ੍ਰਾਈਮ ਨੂੰ ਲੁਕਾਉਣ ਵਾਸਤੇ ਜਾਂ ਆਪਣੀ ਕਰਤੂਤ ਨੂੰ ਲੁਕਾਉਣ ਵਾਸਤੇ ਇਹਨਾਂ ਨੂੰ ਅੱਗ ਲਾ ਦਿੱਤੀ ਗਈ। ਹੋ ਸਕਦਾ ਹੈ ਉਦੋਂ ਇਹ ਜਿਉਂਦੇ ਵੀ ਹੋਣ। ਘਟਨਾ ਪੂਰੀ ਕੀ ਆ, ਪਰ ਇਹਦੇ ਵਿੱਚ ਸਭ ਤੋਂ ਨਕਾਰਾਤਮਕ ਪੱਖ ਦੋ ਧਿਰਾਂ ਦਾ। ਇੱਕ ਤਾਂ ਉੱਥੋਂ ਦੇ ਲੋਕ ਜਿਹੜੇ ਇਹਨਾਂ ਦੀ ਸਮਰਥਨ ਕਰ ਰਹੇ ਨੇ ਲਗਾਤਾਰ, ਤੇ ਇੱਥੋਂ ਤੱਕ ਸਮਰਥਨ ਕਰ ਰਹੇ ਨੇ ਕਿ ਇਹ ਕਹਿੰਦੇ ਨੇ ਕਿ ਜੇ ਪੁਲਿਸ ਇਹਨਾਂ ਬੰਦਿਆਂ ਨੂੰ ਫੜਨ ਆਈ, ਪੁਲਿਸ ਆ ਤਾਂ ਜਾਊਗੀ ਪਰ ਆਪਦੇ ਪੈਰਾਂ ਤੇ ਜਾਊਗੀ ਨਹੀਂ। ਸੋ ਪੂਰਾ ਮਾਮਲਾ ਕੀ ਹੈ ਤੇ ਪੁਲਿਸ ਦਾ ਜਿਹੜਾ ਘਟੀਆ ਰੋਲ ਆ ਉਹ ਇਹ ਹੈ ਕਿ ਇਹ ਜਿਹੜੇ ਗੁੰਡੇ ਜਿਨ੍ਹਾਂ ਨੇ ਬੰਦਿਆਂ ਨਾਸਿਰ ਤੇ ਜੁਨੈਦ ਦੇ ਨਾਲ ਕੁੱਟਮਾਰ ਕੀਤੀ, ਕਿਉਂ ਕੀਤੀ, ਕਿਵੇਂ ਵਾਕਿਆ ਵਾਪਰਿਆ, ਇਹ ਮੈਂ ਤੁਹਾਨੂੰ ਸਾਰਾ ਦੱਸਦਾ ਵਾਂ। ਪਰ ਇਹਨਾਂ ਨੇ ਕੁੱਟਮਾਰ ਕਰਨ ਤੋਂ ਬਾਅਦ ਇੱਕ ਪੁਲਿਸ ਥਾਣੇ ਦੇ ਵਿੱਚ ਜਾਂਦੇ ਆ ਜਿਹਦਾ ਨਾਮ ਫਿਰੋਜ਼ਪੁਰ ਖਿਚੜੀ ਸ਼ਾਇਦ ਉੱਥੋਂ ਦਾ ਕੋਈ ਥਾਣਾ ਵਾ, ਉੱਥੇ ਜਾਂਦੇ ਆ ਇਹ। ਉੱਥੋਂ ਜਾ ਕੇ ਫਿਰੋਜ਼ਪੁਰ ਝਿਰਕਾ, ਮਾਫ ਕਰਨਾ, ਫਿਰੋਜ਼ਪੁਰ ਝਿਰਕਾ ਇੱਕ ਥਾਣਾ ਵਾ ਜਿਹੜਾ ਕਿ ਰਾਜਸਥਾਨ ਤੇ ਹਰਿਆਣਾ ਤੋਂ ਥੋੜ੍ਹੀ ਦੂਰੀ ਹੈ, ਹੱਦ ਤੋਂ ਥੋੜ੍ਹੀ ਦੂਰੀ ਹੈ। ਉੱਥੋਂ ਦੇ ਜਿਹੜੇ ਪੁਲਿਸ ਵਾਲੇ ਸੀਗੇ ਉਹਨਾਂ ਨੇ ਬਜਾਏ ਇਸ ਗੱਲ ਦੇ ਕਿ ਇਹਨਾਂ ਦੋ ਨੌਜਵਾਨਾਂ ਨੂੰ ਉਹ ਛੁਡਵਾਉਂਦੇ ਇਹਨਾਂ ਗੁੰਡਿਆਂ ਦੇ ਚੁੰਗਲ ਤੋਂ ਤੇ ਛੁਡਵਾ ਕੇ ਹਸਪਤਾਲ ਭਰਤੀ ਲਿਜਾਂਦੇ, ਉਹਨਾਂ ਨੇ ਇਹਨਾਂ ਨੂੰ ਇਹ ਕਹਿਤਾ ਜਿਹੜੇ ਬਲੈਰੋ ਦੇ ਵਿੱਚ ਦੋ ਜ਼ਖਮੀ ਨੌਜਵਾਨਾਂ ਨੂੰ ਲਈ ਫਿਰਦੇ ਸੀਗੇ ਕਿ ਤੁਸੀਂ ਇਹਨਾਂ ਨੂੰ ਇੱਥੋਂ ਲੈ ਜਾਓ, ਦੂਰ ਲੈ ਜਾਓ ਸਾਡੇ ਤੋਂ। ਬਾਅਦ ਦੇ ਵਿੱਚ ਉਹਨਾਂ ਨੇ ਲਿਜਾ ਕੇ, ਪੀੜਤ ਪਰਿਵਾਰਾਂ ਦਾ ਦੋਸ਼ ਹੈ ਕਿ ਇਹਨਾਂ ਨੌਜਵਾਨਾਂ ਨੂੰ ਬਲੈਰੋ ਦੇ ਵਿੱਚ ਬਿਠਾ ਕੇ ਤੇ ਬਲੈਰੋ ਨੂੰ ਅੱਗ ਲਾਤੀ। ਇਹ ਦੋਨੇ ਵਿੱਚ ਹੀ ਮਾਰੇ ਗਏ। ਸੜੀ ਹੋਈ ਜੀਪ ਦੇ ਵਿੱਚੋਂ ਦੋ ਮੁਸਲਿਮ ਨੌਜਵਾਨਾਂ ਦੇ ਝੁਲਸੇ ਹੋਏ ਸਰੀਰ ਮਿਲਦੇ ਨੇ। ਵੀਰਵਾਰ ਦੀ ਗੱਲ ਹੈ। ਇਹਨਾਂ ਨੌਜਵਾਨਾਂ ਨੂੰ ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਦੇ ਵਿੱਚੋਂ ਅਗਵਾ ਕੀਤਾ ਗਿਆ ਸੀ। ਰੌਂਗਟੇ ਖੜੇ ਕਰ ਦੇਣ ਵਾਲੀ ਇਸ ਘਟਨਾ ਤੋਂ ਪਤਾ ਲੱਗਦਾ ਹੈ ਕਿ ਗਊ ਰੱਖਿਆ ਦੇ ਨਾਂ ਤੇ ਕੀਤਾ ਕੀ ਜਾ ਰਿਹਾ ਹੈ। ਮ੍ਰਿਤਕਾਂ ਦੇ ਪਰਿਵਾਰਾਂ ਨੇ ਦੋਸ਼ ਲਾਇਆ ਕਿ ਬਜਰੰਗ ਦਲ ਦੇ ਕੁਝ ਕਾਰਕੁਨਾਂ ਤੇ ਪੁਲਿਸ ਕਰਮਚਾਰੀਆਂ ਨੇ ਇਹਨਾਂ ਨੌਜਵਾਨਾਂ ਨੂੰ ਅਗਵਾ ਕਰਕੇ ਮਾਰਿਆ ਤੇ ਉਹਨਾਂ ਦੇ ਮ੍ਰਿਤਕ ਸਰੀਰ ਜਲਾ ਦਿੱਤੇ। ਹੁਣ ਇਹਨਾਂ ਦੇ ਸਮਰਥਨ ਦੇ ਵਿੱਚ ਹੋ ਕੀ ਰਿਹਾ, ਜਿਹੜਾ ਮੈਂ ਨਕਾਰਾਤਮਕ ਪੱਖ ਕਹਿ ਰਿਹਾ ਸੀ, ਮਾਨੇਸਰ ਤੇ ਗੁੜਗਾਉਂ ਇਲਾਕੇ ਦੇ ਵਿੱਚ ਮਹਾਪੰਚਾਇਤਾਂ ਕੀਤੀਆਂ ਜਾ ਰਹੀਆਂ ਨੇ ਤੇ ਸ਼ਰੇਆਮ ਪੁਲਿਸ ਨੂੰ ਕਿਹਾ ਜਾ ਰਿਹਾ ਕਿ ਜੇਕਰ ਪੁਲਿਸ ਆਈ, ਕਿਉਂਕਿ ਰਾਜਸਥਾਨ ਦਾ ਇਹ ਮਸਲਾ ਵਾ, ਰਾਜਸਥਾਨ ਦੇ ਭਰਤਪੁਰ ਦੇ ਵਿੱਚੋਂ ਜਿੱਥੋਂ ਦੇ ਉਹ ਰਹਿਣ ਵਾਲੇ ਸੀਗੇ ਉੱਥੋਂ ਉਹਨਾਂ ਨੂੰ ਜਿਹੜਾ ਵਾ ਅਗਵਾ ਕੀਤਾ ਗਿਆ ਸੀਗਾ। ਤੇ ਮੋਦੀ ਸਰਕਾਰ ਦੀ ਕਹਿਣੀ ਕਥਨੀ 'ਚ ਫਰਕ ਕਿਵੇਂ, ਉਹ ਮੈਂ ਤੁਹਾਨੂੰ ਅੱਗੇ ਜਾ ਕੇ ਦੱਸਦਾ ਵਾਂ। ਤਾਂ ਜੇ ਪੁਲਿਸ ਆਈ ਤਾਂ ਆਪਣੇ ਪੈਰਾਂ ਤੇ ਜਾਊਗੀ ਨਹੀਂ, ਇਹ ਗੱਲ ਕਰ ਰਹੇ ਨੇ ਜਿਹੜੇ ਇਹਨਾਂ ਦੇ ਸਮਰਥਕ ਨੇ। ਤੇ ਇਹਨਾਂ ਦੇ ਵਿੱਚ ਨਾਂ ਕਿਹਦਾ ਆ ਰਿਹਾ? ਰਿੰਕੂ ਸੈਣੀ, ਇਹਨੂੰ ਤਾਂ ਪੁਲਿਸ ਨੇ ਫੜ ਲਿਆ ਵਾ। ਸ਼੍ਰੀਕਾਂਤ, ਲੋਕੇਸ਼ ਸਿੰਗਲਾ ਤੇ ਇੱਕ ਇਹਨਾਂ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਇਹਨਾਂ ਗੈਂਗ ਨੂੰ ਚਲਾਉਂਦਾ ਵਾ ਉਹ ਹੈ ਮੋਂਟੀ ਮਾਨੇਸਰ, ਮੋਨੂ ਮਾਨੇਸਰ। ਮੋਨੂ ਮਾਨੇਸਰ ਜਿਹੜਾ ਉਹਦੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਇਹਨਾਂ ਇਲਾਕਿਆਂ ਦੇ ਵਿੱਚ ਸਰਗਰਮ ਹੈ, ਇਹਨਾਂ ਇਲਾਕਿਆਂ ਦੇ ਵਿੱਚ ਗੈਂਗ ਚਲਾਉਂਦਾ ਵਾ। ਗਊ ਰੱਖਿਆ ਦੇ ਨਾਮ ਤੇ ਉਹ ਗੁੰਡਾਗਰਦੀ ਕਰਦਾ ਸ਼ਰੇਆਮ ਤੇ ਪੁਲਿਸ ਦੇ ਨਾਲ ਉਹਦੀ ਚੰਗੀ ਤਕੜੀ ਯਾਰੀ ਹੈ। ਉਹ ਹਲੇ ਗ੍ਰਿਫਤ ਦੇ ਵਿੱਚੋਂ ਬਾਹਰ ਹੈ ਤੇ ਕਿਹਾ ਜਾਂਦਾ ਕਿ ਉਹਦੀਆਂ ਤੰਦਾਂ ਦਿੱਲੀ ਵੀ ਜੁੜਦੀਆਂ ਨੇ। ਹਰਿਆਣੇ ਪੁਲਿਸ ਦੀ ਤਾਂ ਗੱਲ ਛੱਡ ਦਿਓ। ਅਸਲ ਦੇ ਵਿੱਚ ਇਹ ਜਦੋਂ ਪਤਾ ਲੱਗ ਜਾਂਦਾ ਹੈ ਕਿ ਮੋਨੂ ਮਾਨੇਸਰ ਦੇ ਉੱਤੇ ਜਿਹੜਾ ਵਾ ਉਹ ਕੇਸ ਪੈ ਗਿਆ ਤੇ ਰਾਜਸਥਾਨ ਪੁਲਿਸ ਨੂੰ ਫੜੂਗੀ ਤੇ ਉੱਥੋਂ ਦੇ ਜਿਹੜੇ ਬਜਰੰਗ ਦਲ ਦੇ ਨਾਲ ਜੁੜੇ ਕੁਝ ਲੋਕ ਨੇ ਜਾਂ ਜਿਹੜੇ ਅਖੌਤੀ ਗਊ ਰੱਖਿਅਕ ਨੇ ਉਹ ਪੰਚਾਇਤਾਂ ਕਰਨ ਲੱਗ ਪੈਂਦੇ ਨੇ ਤੇ ਪੰਚਾਇਤਾਂ ਕਰਕੇ ਹਿੰਦੂ ਧਰਮ ਦੇ ਲੋਕਾਂ ਨੂੰ, ਕਹਿ ਲਓ ਹਿੰਦੂ ਫਿਰਕੇ ਦੇ ਲੋਕਾਂ ਨੂੰ ਲਾਮਬੰਦ ਕਰਦੇ ਨੇ ਆਪਦੇ ਹੱਕ ਦੇ ਵਿੱਚ ਤੇ ਕਹਿੰਦੇ ਨੇ ਕਿ ਜੇਕਰ ਪੁਲਿਸ ਇਹਨਾਂ ਨੂੰ ਫੜਨ ਆਈ ਤਾਂ ਅਸੀਂ ਉਹਨਾਂ ਦੀਆਂ ਲੱਤਾਂ ਤੋੜ ਦਿਆਂਗੇ ਤੇ ਆਊਗੀ ਤਾਂ ਆਪਦੇ ਪੈਰਾਂ ਤੇ ਪਰ ਜਾਊਗੀ ਨਹੀਂ। ਹੁਣ ਰਾਜਸਥਾਨ ਦੀ ਪੁਲਿਸ ਦੇ ਲਈ ਵੀ ਇਹ
ਅਣਖ ਤੇ ਗੈਰਤ ਦਾ ਸਵਾਲ ਹੈ ਕਿ ਉਹ ਵਾਕਈ ਇੰਨੀ ਕੁ ਗੈਰਤ ਰੱਖਦੇ ਆ ਕਿ ਦੂਜੇ ਰਾਜ ਦੇ ਵਿੱਚ ਜਾ ਕੇ ਅਪਰਾਧੀਆਂ ਨੂੰ, ਦੋਸ਼ੀਆਂ ਨੂੰ ਫੜ ਸਕਦੇ ਆ ਜਾਂ ਨਹੀਂ ਫੜ ਸਕਦੇ। ਹੁਣ ਮੈਂ ਮੋਦੀ ਸਾਹਿਬ ਦੀ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਦੀ ਗੱਲ ਕਿਉਂ ਸ਼ੁਰੂ ਕੀਤੀ ਸੀ, ਕਿਉਂਕਿ 2016 ਦੇ ਵਿੱਚ ਮੋਦੀ ਸਾਹਿਬ ਨੇ ਗਊ ਰੱਖਿਅਕਾਂ ਦੇ ਉੱਤੇ ਬੜਾ ਵਰੇ ਸੀਗੇ ਉਹ ਆਪਣੇ, ਜਿਹੜਾ ਉਹਨਾਂ ਦਾ ਇੱਕ ਸ਼ੈਲੀ ਆ ਹਮਲਾਵਰ, ਤੇ ਉਸ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜੇ ਇਹ ਗਊ ਰੱਖਿਅਕ ਨੇ, ਜਿਹੜੇ ਰਾਤ ਭਰ ਗੈਰ ਕਾਨੂੰਨੀ ਕਾਰਵਾਈਆਂ ਕਰਦੇ ਆ ਤੇ ਉਹ ਸਵੇਰੇ ਉੱਠ ਕੇ ਗਊ ਭਗਤ ਬਣ ਜਾਂਦੇ ਆ। ਮੋਦੀ ਨੇ ਖੁਦ ਕਿਹਾ ਸੀਗਾ ਕਿ ਜਿਹੜੇ ਇਹੋ ਜਿਹੇ ਲੋਕ ਨੇ ਜਿਹੜੇ ਧਰਮ ਦੇ ਨਾਂ ਤੇ ਸਮਾਜ ਦੇ ਵਿੱਚ ਫਿਰਕਾ ਪ੍ਰਸਤੀ ਕਰਦੇ ਨੇ, ਗੁੰਡਾਗਰਦੀ ਕਰਦੇ ਨੇ, ਤਾਂ ਉਹਨਾਂ ਦੇ ਡੋਜ਼ੀਅਰ ਤਿਆਰ ਕਰੋ ਤੇ ਰਾਜ ਸਰਕਾਰਾਂ ਨੂੰ ਤਾਂ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਤੱਕ ਦੀ ਗੱਲ ਉਹਨਾਂ ਨੇ ਕਹੀ ਸੀਗੀ। ਉਸ ਤੋਂ ਬਾਅਦ ਇਹ ਅਗਸਤ ਦੀ ਗੱਲ ਹੈ 2016 ਦੇ ਵਿੱਚ, ਉਹ ਕਹਿੰਦੇ ਨੇ ਕਿ 80% ਜਿਹੜੇ ਗਊ ਰੱਖਿਅਕ ਹੈ ਉਹ ਫੇਕ ਨੇ ਤੇ ਇਸ ਮਸਲੇ ਉੱਤੇ ਫਿਰ RSS ਵੀ ਆਪਣੀ ਪ੍ਰਤੀਕਿਰਿਆ ਦਿੰਦੀ ਹੈ। ਹੁਣ ਜਿਹੜਾ ਜੁਨੈਦ ਤੇ ਨਾਸਰ ਹੈ, ਇਹਨਾਂ ਦੇ ਮਸਲੇ ਦੇ ਵਿੱਚ ਇਹ ਕਿਹਾ ਜਾਂਦਾ ਕਿ ਰਿੰਕੂ ਸੈਣੀ, ਮੋਨੂ ਮਾਨੇਸਰ ਤੇ ਉਹਨਾਂ ਦੇ ਨਾਲ ਰਿੰਕੂ ਸੈਣੀ, ਸ਼੍ਰੀਕਾਂਤ, ਲੋਕੇਸ਼ ਸਿੰਗਲਾ, ਇਹ ਇਹਨਾਂ ਨੂੰ ਭਰਤਪੁਰ ਤੋਂ ਨਾਸਿਰ ਤੇ ਜੁਨੈਦ ਨੂੰ ਅਗਵਾ ਕਰਦੇ ਨੇ। ਇਹਨਾਂ ਦੇ ਵਿੱਚੋਂ ਇੱਕ ਜਾਣੇ ਉੱਤੇ ਪਸ਼ੂ ਤਸਕਰੀ ਦੇ ਦੋਸ਼ ਲੱਗੇ ਹੋਏ ਆ। ਹੁਣ ਜੇਕਰ ਪਸ਼ੂ ਤਸਕਰੀ ਦੇ ਦੋਸ਼ ਲੱਗੇ ਹੋਏ ਆ ਕਿਸੇ ਬੰਦੇ ਤੇ ਉਹਦਾ ਨਿਬੇੜਾ ਕੋਈ ਆਮ ਬੰਦਾ ਥੋੜ੍ਹਾ ਕਰੂਗਾ, ਉਹਦਾ ਨਿਬੇੜਾ ਪੁਲਿਸ ਕਰੂਗੀ ਜਾਂ ਅਦਾਲਤ ਕਰੂਗੀ ਕਿ ਉਹ ਦੋਸ਼ੀ ਹੈ ਜਾਂ ਨਹੀਂ ਹੈ। ਇਹਨਾਂ ਦੇ ਉੱਤੇ ਦੋਸ਼ ਇਹ ਲੱਗਦਾ ਕਿ ਇਹ ਜਿਹੜੇ ਚਾਰੇ ਬੰਦੇ ਆ ਤੇ ਇਹਨਾਂ ਦਾ ਗੈਂਗ ਇਹਨਾਂ ਦੋਨਾਂ ਨੌਜਵਾਨਾਂ ਨਾਸਿਰ ਤੇ ਜੁਨੈਦ ਨੂੰ ਚੱਕ ਕੇ ਇਹਨਾਂ ਦੀ ਕੁੱਟਮਾਰ ਕਰਦਾ। ਕੁੱਟਮਾਰ ਦੇ ਦੌਰਾਨ ਇਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਇਹ ਇਹਨਾਂ ਨੂੰ ਲੈ ਕੇ ਜਾਂਦੇ ਨੇ ਫਿਰੋਜ਼ਪੁਰ ਝਿਰਕਾਂ ਥਾਣੇ ਦੇ ਵਿੱਚ। ਉੱਥੇ ਲਿਜਾ ਕੇ ਪੁਲਿਸ ਵਾਲਿਆਂ ਨੇ ਨਾਸਿਰ ਤੇ ਜੁਨੈਦ ਦੀ ਹਾਲਤ ਜਦੋਂ ਵੇਖੀ ਤੇ ਪੁਲਿਸ ਵਾਲੇ ਕਹਿੰਦੇ ਕਿ ਇਹਨਾਂ ਨੂੰ ਤੁਸੀਂ ਇੱਥੋਂ ਲੈ ਜਾਓ, ਤੇ ਉਸ ਤੋਂ 200 ਕਿਲੋਮੀਟਰ ਦੂਰ ਭਿਵਾਨੀ ਦੇ ਵਿੱਚ ਉਹਨਾਂ ਨੌਜਵਾਨਾਂ ਦੀਆਂ ਲਾਸ਼ਾਂ ਇੱਕ ਸੜੀ ਹੋਈ ਬਲੈਰੋ ਦੇ ਵਿੱਚੋਂ ਤੇ ਗਲੀ ਸੜੀ ਹਾਲਤ ਦੇ ਵਿੱਚ ਮਿਲਦੀਆਂ ਨੇ। ਹੁਣ ਸਵਾਲ ਤਾਂ ਇੱਥੇ ਇਹ ਵੀ ਬਣਦਾ ਨਾ ਕਿ ਪੁਲਿਸ ਨੇ ਉਹਨਾਂ ਨੂੰ, ਕੀ ਪੁਲਿਸ ਦਾ ਕੰਮ ਕਿਸੇ ਨੂੰ ਜ਼ਖਮੀ ਹਾਲਤ ਦੇ ਵਿੱਚ ਵੇਖ ਕੇ ਗੁੰਡਾਂ ਦੇ ਗਰੋਹ ਦੇ ਵਿੱਚ ਤੇ ਉਹਨੂੰ ਰੈਫਰ ਕਰਨਾ ਵਾ? ਕਿ ਪੁਲਿਸ ਹੁਣ ਡਾਕਟਰਾਂ ਵਾਲੇ ਪੈਟਰਨ ਤੇ ਚੱਲ ਪਈ ਆ ਕਿ ਥਾਣੇ ਦੇ ਵਿੱਚ ਕੋਈ ਬੰਦਾ ਗਿਆ ਤੇ ਉਹਨੂੰ ਤੂੰ ਕਹਿ ਦੇ ਕਿ ਤੂੰ ਕਿਤੇ ਹੋਰ ਥਾਣੇ 'ਚ ਲੈ ਜਾ? ਕਿ ਆਹ ਪੁਲਿਸ ਆ? ਕਿ ਪੁਲਿਸ ਤੇ ਪਰਚਾ ਨਹੀਂ ਦਰਜ ਹੋਣਾ ਚਾਹੀਦਾ? ਇੰਨੀ ਬੇਸ਼ਰਮੀ ਤੇ ਇੰਨੀ ਲਾਹਨਤ ਵਾਲੀ ਗੱਲ ਕਰਕੇ ਕਿ ਉਹਨਾਂ ਨੇ ਇਸ ਘਟਨਾ ਨੂੰ ਨਜਿੱਠਣ ਦੀ ਬਜਾਏ ਉਹਨਾਂ ਨੂੰ ਗਾਂਹ ਰੈਫਰ ਕਰਤਾ। ਉਸ ਤੋਂ ਬਾਅਦ 200 ਕਿਲੋਮੀਟਰ ਦੂਰ ਇਹਨਾਂ ਨੌਜਵਾਨਾਂ ਨੂੰ ਸਣੇ ਬਲੈਰੋ ਗੱਡੀ ਦੇ ਅੱਗ ਲਾ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਵਾ ਘਟਨਾ ਇਹ ਵਾਪਰਦੀ ਹੈ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਜਦੋਂ ਇਹਨਾਂ 4-5 ਜਣਿਆਂ ਨੂੰ ਗ੍ਰਿਫਤਾਰ ਕਰਨ ਆਉਂਦੀ ਹੈ ਤਾਂ ਉਹਨਾਂ ਦੇ ਹੱਕ ਦੇ ਵਿੱਚ ਹਾਈਵੇ ਜਾਮ ਕਰ ਦਿੱਤਾ ਜਾਂਦਾ। ਇਹ ਆ ਸਾਡੀ ਸੁਸਾਇਟੀ ਦਾ ਇੱਕ ਉਹ ਪੱਖ ਜਿਹਦੇ ਵਿੱਚ ਅਸੀਂ ਕਈ ਵਾਰੀ ਜਦੋਂ ਪੋਲਰਾਈਜੇਸ਼ਨ ਹੁੰਦੀ ਹੈ, ਜਦੋਂ ਧਰਮ ਦੇ ਆਧਾਰ 'ਤੇ ਫਿਰਕਾਬੰਦੀ ਹੁੰਦੀ ਹੈ ਤੇ ਲੋਕ ਵੰਡੇ ਜਾਂਦੇ ਆ, ਕਿ ਅੱਜ ਆਮ ਬੰਦੇ ਦਾ ਕੰਮ ਇਹੀ ਰਹਿ ਗਿਆ ਕਿ ਉਹਨੂੰ ਕਿਸੇ ਵੀ ਧਰਮ ਦੇ ਨਾਂ 'ਤੇ ਭੜਕਾ ਕੇ ਤੇ ਉਦੋਂ ਕਿਸੇ ਵੀ ਮਸਲੇ ਦੇ ਵਿੱਚ ਪਾਲਾਬੰਦੀ ਕਰਾ ਕੇ ਤੇ ਉਦੋਂ ਸਿਰਫ ਸੜਕ ਰੁਕਵਾਉਣੀ ਹੈ। ਔਰ ਤੁਹਾਨੂੰ ਯਾਦ ਹੋਣਾ 2017 ਦਾ ਪਹਿਲੂ ਖਾਨ ਵਾਲਾ ਕੇਸ, ਜਿਹਦੇ ਵਿੱਚ ਪਸ਼ੂਆਂ ਨੂੰ ਉਹ ਨੋ ਇੱਕ ਸ਼ਹਿਰ ਹੈ ਹਰਿਆਣੇ ਦੇ ਵਿੱਚ, ਉੱਥੋਂ ਜੈਪੁਰ ਲਿਜਾ ਕੇ ਵੇਚਦਾ ਸੀ ਰਾਜਸਥਾਨ ਦੇ ਵਿੱਚ, ਕਿਉਂਕਿ ਉੱਥੇ ਮਹਿੰਗੇ ਵਿਕਦੇ ਸੀ ਤੇ ਉੱਥੇ ਉਹਦਾ ਕਤਲ ਕਰ ਦਿੱਤਾ ਗਿਆ। ਉਸ ਤੋਂ ਬਾਅਦ ਵੀ ਇੱਥੇ ਬੜੀ ਸਿਆਸਤ ਹੋਈ ਹੈ ਪਰ ਇਹਨਾਂ ਗਊ ਰੱਖਿਅਕਾਂ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਕੀਤਾ ਕੱਖ ਨਹੀਂ ਹੈ। ਤੇ ਪੁਲਿਸ ਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਤੇ ਇਹ ਬਣਦੀ ਹੈ ਕਿ ਜਿੱਥੇ ਪੁਲਿਸ ਤੇ ਤਸਕਰੀ ਦੇ ਨਾਲ ਪੁਲਿਸ ਪਸ਼ੂ ਤਸਕਰੀ ਦੇ ਨਾਲ ਸੰਬੰਧਿਤ ਮਾਮਲਿਆਂ ਦੇ ਵਿੱਚ ਕਾਨੂੰਨੀ ਕਾਰਵਾਈ ਕਰੇ, ਉੱਥੇ ਧਰਮ ਦੇ ਸਵੈ ਸਿਰਜੇ ਇਹਨਾਂ ਲੋਕਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ, ਜਿਹੜੇ ਭਾਈਚਾਰਕ ਸਾਂਝ ਲਈ ਖਤਰਾ ਵੀ ਨੇ। ਇਹਨਾਂ ਨਹੀਂ ਹੈ ਕਿ ਵਾਰਦਾਤਾਂ ਕਰਦੇ ਨੇ ਜਾਂ ਇਹ ਲੋਕ ਦੂਜਿਆਂ ਨੂੰ ਮਾਰ ਦਿੰਦੇ ਨੇ ਜਾਂ ਕੁੱਟਮਾਰ ਕਰਦੇ ਨੇ। ਔਰ ਜਿਹੜਾ ਮੋਨੂ ਮਾਨੇਸਰ ਹੈ, ਜਿਹੜਾ ਇਸ ਗੈਂਗ ਦਾ ਕਥਿਤ ਸਰਗਨਾ ਕਹਿ ਲਓ ਜਾਂ ਆਗੂ ਵਜੋਂ ਪੇਸ਼ ਕੀਤਾ ਜਾ ਰਿਹਾ, ਉਹ ਹਥਿਆਰਾਂ ਦਾ ਸ਼ੌਂਕੀ ਹੈ ਤੇ ਕਈ ਮਸਲਿਆਂ ਦੇ ਵਿੱਚ ਉਹ ਪੁਲਿਸ ਦੀ ਮੁਖਬਰੀ ਵੀ ਕਰਦਾ ਹੈ ਕਿ ਫਲਾਂ ਥਾਂ ਪਸ਼ੂ ਤਸਕਰ ਨੇ, ਫਲਾਂ ਥਾਂ ਅਸੀਂ ਉਹਨਾਂ ਨੂੰ ਵੜਾਂਗੇ, ਤੇ ਕੁੱਟਮਾਰ ਕਰਦਾ ਹੈ। ਤੇ ਕਈ ਸਰਕਾਰੀ ਮਾਮਲਿਆਂ ਦੇ ਵਿੱਚ ਤਾਂ ਉਹ ਇੱਕ ਗਵਾਹ ਵਜੋਂ ਵੀ ਹੈ ਕਿ ਪੁਲਿਸ ਨੇ ਕਿਤੋਂ ਪਸ਼ੂ ਤਸਕਰ ਫੜ ਲਿਆ ਕੋਈ ਤੇ ਉੱਥੇ ਇਸ ਗੈਂਗ ਦੇ ਵਿੱਚੋਂ ਹੀ ਰਿੰਕੂ ਸੈਣੀ ਵਰਗੇ ਲੋਕਾਂ ਨੂੰ ਹੀ ਇਹ ਕਹਿਤਾ ਕਿ ਇਹ ਬੰਦਿਆਂ ਨੇ ਇਹ ਤਸਕਰਾਂ ਦੀ ਸੂਚਨਾ ਦਿੱਤੀ ਤੇ ਇਹ ਗਵਾਹ ਨੇ ਜਦੋਂ ਪੁਲਿਸ ਨੇ ਫੜੀ। ਪਰ ਨਕਾਰਾਤਮਕ ਪਹਿਲੂ ਇਹ ਹੈ ਕਿ ਕੁਝ ਬੰਦੇ ਆਪਣੇ ਆਪ ਨੂੰ ਧਰਮ ਦੇ ਸਵੈ ਸਿਰਜੇ ਆਗੂ ਮੰਨ ਕੇ ਦੂਜਿਆਂ ਦੀਆਂ ਜਾਨਾਂ ਦਾ ਖੌਅ ਬਣੇ ਹੋਏ ਨੇ। ਉਹ ਸਿਰਫ ਇਹ ਕਹਿ ਕੇ ਕਿ ਇਹ ਬੰਦੇ ਨੇ ਤਸਕਰੀ ਕੀਤੀ ਹੈ ਔਰ ਉਹਦਾ ਨਿਬੇੜਾ ਆਪਣੇ ਆਪ ਕਰ ਰਹੇ ਨੇ। ਉਸ ਤੋਂ ਵੀ ਖਤਰਨਾਕ ਪਹਿਲੂ ਇਹ ਹੈ ਕਿ ਸਾਡੇ ਸਮਾਜ ਦੇ ਵਿੱਚੋਂ ਉਹਨਾਂ ਦੇ ਹੱਕ ਦੇ ਵਿੱਚ ਪੰਚਾਇਤਾਂ ਹੋ ਰਹੀਆਂ ਨੇ।
ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕੁਝ ਕਾਰਕੁਨ ਕਹਿ ਲਓ ਜਾਂ ਬਜਰੰਗ ਦਲ ਦੇ ਕੁਝ ਕਾਰਕੁਨ ਉਹਨਾਂ ਦੇ ਹੱਕ ਦੇ ਵਿੱਚ ਪੰਚਾਇਤਾਂ ਕਰ ਰਹੇ ਨੇ ਕਿ ਇਹਨਾਂ ਬੰਦਿਆਂ ਨੇ ਕਿੱਡਾ ਕੁ ਕੰਮ ਕੀਤਾ ਵਾ। ਤੇ ਉਸ ਤੋਂ ਵੀ ਖਤਰਨਾਕ ਗੱਲ ਇਹ ਹੈ ਕਿ ਪੁਲਿਸ ਇਹਨਾਂ ਲੋਕਾਂ ਦੇ ਸਾਹਮਣੇ ਬੇਵੱਸ ਆ। ਫਿਰੋਜ਼ਪੁਰ ਝਿਰਕਾਂ ਥਾਣੇ ਦੀ ਪੁਲਿਸ ਦਾ ਇੰਨਾ ਜਿਗਰਾ ਨਹੀਂ ਪਿਆ ਕਿ ਉਹ ਇਹਨਾਂ ਨੌਜਵਾਨਾਂ ਨੂੰ ਉਹਨਾਂ ਦੋ ਨੌਜਵਾਨਾਂ ਨੂੰ ਨਾਸਿਰ ਤੇ ਜੁਨੈਦ ਨੂੰ ਛੁਡਾ ਕੇ ਇਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਉਣ ਤੇ ਇਹਨਾਂ ਤੇ ਕੇਸ ਠੋਕਦੇ। ਪਰ ਕੇਸ ਕਿਵੇਂ ਠੋਕਦੇ? ਕਿਉਂਕਿ ਇਹਨਾਂ ਬਾਰੇ ਕਿਹਾ ਜਾ ਰਿਹਾ ਕਿ ਤਾਂ ਮੁਖਬਰ ਨੇ। ਸੋ ਇਹਨਾਂ ਦੀਆਂ ਹੁਣ ਲਗਾਤਾਰ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਤੇ ਮੋਦੀ ਸਾਹਿਬ ਨੂੰ ਵੀ ਆਪਣੀ ਕਹਿਣੀ ਤੇ ਕਰਨੀ ਦੇ ਵਿੱਚ ਥੋੜ੍ਹਾ ਜਿਹਾ ਫਰਕ ਜਿਹੜਾ ਜ਼ਿਆਦਾ ਹੈ ਉਹ ਘਟਾਉਣਾ ਚਾਹੀਦਾ ਹੈ। ਸਰਕਾਰ ਜੋ ਮੋਦੀ ਸਾਹਿਬ ਜਿਸ ਹਮਲਾਵਰ ਅੰਦਾਜ਼ ਦੇ ਨਾਲ ਉਦੋਂ ਗੱਲਾਂ ਕਰ ਰਹੇ ਸੀ ਸਟੇਜ ਤੋਂ ਕਿ 80% ਗਊ ਰੱਖਿਅਕ ਜਿਹੜੇ ਨੇ ਉਹ ਅਖੌਤੀ ਨੇ, ਰਾਤ ਨੂੰ ਉਹ ਗੈਰ ਕਾਨੂੰਨੀ ਕੰਮ ਕਰਦੇ ਨੇ, ਦਿਨੇ ਉਹ ਗਊ ਰੱਖਿਆ ਦਾ ਜਿਹੜਾ ਲਿਬਾਸ ਪਾ ਲੈਂਦੇ ਨੇ ਤੇ ਫਿਰ ਵੀ ਉਹ ਗੈਰ ਕਾਨੂੰਨੀ ਕਾਰਵਾਈਆਂ ਨੂੰ ਅੰਜਾਮ ਦਿੰਦੇ ਨੇ। ਸੋ ਇਹ ਹੁਣ ਮਸਲਾ ਹਰਿਆਣਾ ਸਰਕਾਰ, ਕਿਉਂਕਿ ਹਰਿਆਣਾ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ, ਸੈਂਟਰ ਦੇ ਵਿੱਚ ਵੀ ਬੀਜੇਪੀ ਹੈ ਤੇ ਇਸ ਵੇਲੇ ਰਾਜਸਥਾਨ ਸਰਕਾਰ ਰਾਜਸਥਾਨ ਪੁਲਿਸ ਜਿਹੜੀ ਹੈ ਉਹ ਆਪਣੇ ਪੱਧਰ ਤੇ ਛਾਪੇਮਾਰੀਆਂ ਤਾਂ ਕਰ ਰਹੀ ਹੈ। ਪਰ ਫਿਲਹਾਲ ਹਾਲੇ ਖਬਰਾਂ ਤੱਕ ਇਹ ਪਤਾ ਲੱਗਿਆ ਕਿ ਰਿੰਕੂ ਸੈਣੀ ਗ੍ਰਿਫਤਾਰ ਕੀਤਾ ਜਿਹਨੇ ਬਹੁਤ ਵੱਡੇ ਖੁਲਾਸੇ ਕੀਤੇ ਨੇ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ।